ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕੀਤੀ ਕਸ਼ਮੀਰ ਦੇ ਹਵਾਲੇ ਨਾਲ, ਚੀਨ ਦੇ ਹਵਾਲੇ ਨਾਲ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਥਰਡ ਵਾਲੇ ਸੈਗਮੈਂਟ ਦੇ ਵਿੱਚ ਜੋ ਭਾਰਤੀ ਕਬਜ਼ੇ ਵਾਲੇ ਪੰਜਾਬ ਬਾਰੇ ਕਿ ਕਿਸ ਤਰ੍ਹਾਂ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਭਾਰਤੀ ਇੰਟੈਲੀਜੈਂਸ ਏਜੰਸੀਆਂ ਵੱਲੋਂ ਚਲਾਈ ਜਾ ਰਹੀ ਹੈ। ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦੀ ਪਤਨੀ ਵਿਨੀ ਮਹਾਜਨ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚੀਫ ਸੈਕਟਰੀ ਬਣਾ ਦਿੱਤਾ ਹੈ ਔਰ ਦੂਸਰੇ ਪਾਸੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ ਅਤੇ ਸਰਕਾਰੀ ਦਲਾਲਾਂ ਵੱਲੋਂ ਖਾਲਿਸਤਾਨ ਅਤੇ ਸਿੱਖ ਕੌਮ ਦੇ ਖਿਲਾਫ ਬੜਾ ਕੋਝਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਆਪਾਂ ਵੇਰਵੇ ਨਾਲ ਡਾਕਟਰ ਸਾਹਿਬ ਕੋਲੋਂ ਜਾਣਦੇ ਹਾਂ। ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਅਸੀਂ ਬਹੁਤ ਵਾਰ ਇਹ ਗੱਲ ਰਿਪੀਟਡਲੀ ਦੁਹਰਾਉਂਦੇ ਕਿ ਪੰਜਾਬ ਦੇ ਵਿੱਚ ਸੂਬੇਦਾਰ ਅਮਰਿੰਦਰ ਸਿੰਘ ਹੋਏ, ਪ੍ਰਕਾਸ਼ ਸਿੰਘ ਬਾਦਲ ਹੋਏ ਜਾਂ ਕੱਲ ਨੂੰ ਕੋਈ ਹੋਰ ਆ ਜਾਏ, ਪੰਜਾਬ ਸਾਰੇ ਦਾ ਸਾਰਾ ਜਿਹੜਾ ਹੈ ਉਹ ਇੰਟੈਲੀਜੈਂਸ ਏਜੰਸੀਆਂ ਵੱਲੋਂ ਸਿੱਧੇ ਤੌਰ ਤੇ ਰਨ ਕੀਤਾ ਜਾਂਦਾ ਹੈ। ਇਹ ਸਿਰਫ ਨਾਮ ਨਿਹਾਦ ਮੁਖੀ ਨੇ। ਔਰ ਜਦੋਂ ਅਸੀਂ ਸਿੱਧੇ ਤੌਰ ਤੇ ਗਵਰਨ ਕਰਨ ਦੀ ਗੱਲ ਕਰਦੇ ਹਾਂ, ਬੇਸ਼ੱਕ ਜਦੋਂ ਅਸੀਂ ਬ੍ਰਿਟਿਸ਼ ਰੂਲ ਦੀ ਗੱਲ ਕਰਦੇ ਹਾਂ, ਕਿਸੇ ਵੀ ਪੀਰੀਅਡ ਦੇ ਵਿੱਚ ਅੰਗਰੇਜ਼ ਉੱਥੇ 20-25-30 ਹਜ਼ਾਰ ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਸੀ, ਲੇਕਿਨ ਕਿਵੇਂ ਉਹਨਾਂ ਨੇ 33 ਕਰੋੜ ਲੋਕਾਂ ਦੇ ਉੱਤੇ ਆਪਣੀ ਜਕੜ ਬਣਾ ਕੇ ਰੱਖੀ। ਉਹਨਾਂ ਦਾ ਜਿਹਨੂੰ ਤੁਸੀਂ ਸਟੇਟ ਇੰਸਟਰੂਮੈਂਟ ਕਹੋ ਜਾਂ ਜਿਨ੍ਹਾਂ ਰਾਹੀਂ ਉਹਨਾਂ ਨੇ ਰੂਲ ਕੀਤਾ, ਉਹ ਸਨ ਬਿਊਰੋਕਰੈਟ, ਉਹਨਾਂ ਦੀ ਸਿਵਲ ਸਰਵਿਸ ਦੇ ਲੋਕ। ਔਰ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਭਾਰਤ ਸਰਵ ਕਰਨ ਵਾਲੇ ਜਿਹੜੇ ਸਿਵਲ ਸਰਵੈਂਟ ਸੀ ਇੰਗਲੈਂਡ ਦੇ ਵਿੱਚ, ਜਿਹੜੇ ਗੋਰੇ ਵੀ ਸੀ, ਉਹਨਾਂ ਦੀ ਕੀ ਟ੍ਰੇਨਿੰਗ ਹੁੰਦੀ ਸੀ। ਉਹ ਜ਼ਾਹਰ ਹੈ ਪਹਿਲੀ ਸਟੇਜ ਤੇ ਲੰਬਾ ਵਕਤ 1930 ਤੱਕ ਪਹੁੰਚਦੇ ਆ ਸਾਰੇ ਜਿਹੜੇ ਵੱਡੇ ਜਿਹੜੇ ਡਿਪਟੀ ਕਮਿਸ਼ਨਰ ਜਾਂ ICS ਉਹਨਾਂ ਨੂੰ ਕਹਿੰਦੇ ਸੀ ਔਰ ਵੱਡੇ ਕਮਿਸ਼ਨਰ ਉਹ ਗੋਰੇ ਹੀ ਹੁੰਦੇ ਸੀ। ਫਿਰ ਹੌਲੀ ਹੌਲੀ ਦੇਸੀਆਂ ਨੂੰ ਲਿਆ ਤੇ ਗੋਰੇ ਵੀ ਜਿਹੜੇ ਨੇ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਉਹਨਾਂ ਨੂੰ ਰੋਮਨ ਸਕ੍ਰਿਪਟ ਦੇ ਵਿੱਚ ਉਰਦੂ ਵੀ ਜਿਹੜੀ ਗੁਜ਼ਾਰੇਯੋਗ ਜਾਂ ਸਮਝਣਯੋਗ ਉਹ ਸਮਝਦੇ ਵੀ ਸੀ, ਬੋਲਦੇ ਵੀ ਸੀ। ਇਸ ਲਈ ਕਈ ਜਿਹੜੇ ਨੇ ਅਜੇ ਵੀ ਜਿਹੜੇ ਉਹ ਐਂਗਲੋਫਾਈਲ ਕਿਸਮ ਦੇ ਨੇ, ਉੱਥੇ ਕਿਆ ਕਰਨਾ ਮਾਂਗਟਾ, ਕਿਉਂਕਿ ਤੱਤਾ ਨਹੀਂ ਸੀ ਆਉਂਦਾ ਤਾਂ ਕਿਆ ਕਰਨਾ ਮਾਂਗਟਾ, ਹਮ ਦੇਖ ਲੇਟਾ, ਇਹ ਇਦਾਂ ਦਾ ਬੋਲ ਕੇ ਉਹ ਆਪਣੇ ਆਪ ਨੂੰ ਜਿਹੜੇ ਅੰਗਰੇਜ਼ ਸਮਝਦੇ ਨੇ। ਸੋ ਇਹ ਉਹਨਾਂ ਨੇ ਇੱਕ ਗੱਲ ਦੇਖ ਲਈ। ਔਰ ਫਿਰ ਲੋਅਰ ਲੈਵਲ ਦੇ ਉੱਤੇ ਜਿਹੜੇ ਕਲਰਕ ਸੀ ਉਹਨਾਂ ਨੂੰ ਇੰਨਾ ਪਾਵਰਫੁਲ ਕੀਤਾ ਜਾਂਦਾ ਸੀ ਕਿ ਕਲਰਕ ਕਿੰਗ ਦਾ ਕਾਨਸੈਪਟ ਸੀ ਕਿ ਕਲਰਕ ਬਾਦਸ਼ਾਹ ਹੁੰਦੇ ਨੇ। ਇੱਕ ਪੂਰੀ ਉਹ ਟਿਊਨਿੰਗ ਆ। ਕਈ ਵਾਰ ਜਦੋਂ ਅਸੀਂ ਈਵਨ ਗੁਆਂਢੀ ਮੁਲਕਾਂ ਦੇ ਵਿੱਚ, ਜਿਵੇਂ ਇਮਰਾਨ ਖਾਨ ਸਾਹਿਬ ਦੀ ਹਕੂਮਤ ਦੇ ਮਾਮਲੇ 'ਚ ਮੈਂ ਉਹਨਾਂ ਦਾ ਮੀਡੀਆ ਦੇਖਦਾ ਹੈ ਕਿ ਭਾਈ ਕਿਵੇਂ ਵਿਦ ਆਲ ਦਾ ਸਿੰਸੈਰਿਟੀ ਉਹ ਤਬਦੀਲੀ ਕਰਨਾ ਵੀ ਚਾਹੁੰਦੇ ਨੇ ਕਿ ਉਹ ਤਬਦੀਲੀ ਨਹੀਂ ਹੋ ਰਹੀ। ਇੱਕ ਤਾਂ ਚਲੋ ਪੋਲੀਟੀਸ਼ੀਅਨਸ ਨੇ ਜਿਹੜੇ ਤੁਸੀਂ ਅੱਡ-ਅੱਡ ਪਾਰਟੀਆਂ 'ਚੋਂ ਆਏ, ਉਹਨਾਂ ਦੀ ਲਾਇਲਟੀ ਤਾਂ ਪਾਵਰ ਨਾਲ ਹੈ, ਕੁਰਸੀ ਨਾਲ ਹੈ। ਉਹ ਤੁਹਾਡੇ ਆਈਡੀਓਲੋਜੀਕਲ ਨਾ ਜ਼ਿਆਦੇ ਸੀ ਨਾ ਤੁਹਾਡੇ ਉਹ ਚੇਂਜ ਵਾਲੇ ਏਜੰਡੇ ਦੇ ਨੇ, ਉਹ ਤਾਂ ਅਪਰਚੂਨਿਸਟ ਨੇ। ਪਰ ਇੱਕ ਵੱਡੀ ਫੇਲਿਅਰ ਜਿਹੜੀ ਹੈ ਉਹਦਾ ਕਾਰਨ ਬਿਊਰੋਕਰੈਟਸ ਦਾ ਕੋਆਪਰੇਟ ਨਾ ਕਰਨਾ, ਕਿਉਂਕਿ ਬਿਊਰੋਕਰੈਟਸ ਆਪਣੇ ਆਪ ਦੇ ਵਿੱਚ ਪਾਵਰ ਹੁੰਦੇ ਨੇ। ਜਿਹੜੇ ਸਿਆਸਤਦਾਨ ਨੇ ਉਹਨਾਂ ਸਾਊਥ ਏਸ਼ੀਆ ਦੇ ਖਿੱਤੇ 'ਚ ਦੇਖੀਏ ਬਹੁਤੇ ਅਨਪੜ੍ਹ ਜਾਂ ਜਾਲ ਜਿਹਨਾਂ ਨੂੰ ਪਤਾ ਵੀ ਨਹੀਂ ਹੈ। ਭਾਰਤ ਦੇ ਕੰਟੈਕਸਟ 'ਚ ਦੇਖ ਲਓ BJP ਦੇ ਕੋਲ ਕੀ ਹੈ। ਦੂਸਰਾ ਉਸ ਸਾਰੇ ਦੇ ਨਾਲ ਨਾਲ ਉਹਨਾਂ ਦਾ ਕਰਪਟ ਹੋਣਾ ਤੇ ਤੀਸਰਾ ਉਹਨਾਂ ਨੂੰ ਵੀ ਲੱਗਦਾ ਵੀ ਅਸੀਂ ਦਸਤਖਤ ਹੀ ਕਰੀਏ ਫਾਈਲ ਤੇ, ਬਾਕੀ ਤਾਂ ਉਹ ਸਭ ਕੀਤਾ ਕਰਾਇਆ ਮਿਲੇ। ਸੋ ਇਨਫੈਕਟ ਜਿਹੜੇ ਬਿਊਰੋਕਰੈਟ ਨੇ ਉਹ ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਦੇ ਨੇ ਤੇ ਬਿਊਰੋਕਰੈਟਸ ਕਦੇ ਵੀ ਐਸੇ ਕਿਸੇ ਬੰਦੇ ਨੂੰ ਪਸੰਦ ਨਹੀਂ ਕਰਦੇ ਜਿਹੜਾ ਉਹਨਾਂ ਤੋਂ ਅਕਾਊਂਟੇਬਿਲਟੀ ਮੰਗੇ, ਜਿਹੜਾ ਉਹਨਾਂ ਦੀ ਸੁਪੀਰੀਅਰਿਟੀ ਨੂੰ ਚੈਲੰਜ ਕਰੇ। ਔਰ ਇਹੀ ਕਾਰਨ ਹੈ ਕਿ ਬਹੁਤ ਵਾਰ ਜਿਹੜਾ ਇਮਾਨਦਾਰ ਕਿਸਮ ਦਾ ਬੰਦਾ ਕਦੇ ਪਾਵਰ ਦੇ ਵਿੱਚ ਆਉਂਦਾ ਹੈ, ਉਹ ਸੂਬੇ ਲੈਵਲ ਤੇ ਹੋਏ ਜਾਂ ਫੈਡਰਲ ਲੈਵਲ ਤੇ ਹੋਏ, ਉਹਨੂੰ ਬਿਊਰੋਕਰੈਟ ਚੱਲਣ ਨਹੀਂ ਦਿੰਦੇ। ਔਰ ਜਿਹੜੇ ਮਾੜੇ ਮੋਟੇ ਕਾਮਯਾਬ ਰਹੇ ਨੇ, ਜਿਵੇਂ ਪੰਜਾਬ ਦੇ ਵਿੱਚ ਇੱਕ ਪੀਰੀਅਡ 'ਚ ਭਾਵੇਂ ਉਹਨੇ 10 ਮਹੀਨੇ ਹਕੂਮਤ ਕੀਤੀ, ਲਛਮਣ ਸਿੰਘ ਗਿੱਲ, ਜਿਹੜਾ ਖੁਦ ਵੀ ਉਹ ਇੱਕ ਕਿਸਮ ਦਾ ਲੁੱਟਿਆ ਹੀ ਸੀ ਔਰ ਕੋਈ ਪੜ੍ਹਿਆ ਲਿਖਿਆ ਵੀ ਨਹੀਂ ਸੀ, ਪਰ ਉਹਨੂੰ ਇਹ ਪਤਾ ਸੀ ਕਿ ਭਾਈ ਇਹ ਜਦੋਂ ਤੱਕ ਇਹ ਬਿਊਰੋਕਰੈਟਸ ਨੂੰ ਤੁਸੀਂ ਟਿਕਾਣੇ ਨਾ ਲਾਓ ਤੇ ਉਹ ਈਵਨ ਟੈਕਨੋਕਰੈਟ ਵੀ ਜਿਹੜੇ ਸੀ, ਇੱਕ ਤਾਂ ਬਿਊਰੋਕਰੈਟ ਐਡਮਿਨਿਸਟ੍ਰੇਸ਼ਨ 'ਚ ਬੈਠੇ ਨੇ, ਉਹਨੇ ਜਦੋਂ ਕਿਤੇ ਪੁਲ ਜਾਂ ਸੜਕਾਂ ਪੰਜਾਬ ਦੇ ਵਿੱਚ ਸਾਰੀਆਂ ਲਿੰਕ ਰੋਡਸ ਬਣਾਈਆਂ, ਉਹਨੇ ਸੱਦ ਕੇ ਉਹਨੂੰ ਜਿਹੜਾ ਐਕਸੀਅਨ ਨੂੰ ਕਹਿਣਾ ਕਿ ਭਾਈ 10 ਕਿੰਨੀ ਦੇਰ 'ਚ ਬਣਾਏਗਾ, ਉਹਨੇ ਜਿੰਨਾ ਕਹਿਣਾ ਉਹਨੇ STO ਨੂੰ ਕਹਿਣਾ
ਕਿ ਜੇ ਤੈਨੂੰ ਐਕਸੀਅਨ ਲਾ ਦੇ ਤੂੰ ਕਿੰਨੇ ਚ ਬਣਾਏਗਾ, ਤੇ ਉਹਨੇ ਅੱਧਾ ਕਹਿ ਦੇਣਾ, ਕਹਿੰਦੇ ਚੱਲ ਤੈਨੂੰ ਲਾਇਆ। ਤੇ ਉਹ ਤੋਂ ਡਰਦਿਆਂ ਹੀ ਫਿਰ ਜਿਹੜਾ ਉਹ 10 ਮਹੀਨੇ ਚ ਅਸੀਂ ਦੇਖਦੇ ਹਾਂ ਕਿ ਸਾਰੇ ਪੰਜਾਬ ਦੇ ਪਿੰਡਾਂ 'ਚ ਲਿੰਕ ਰੋਡਸ ਵੀ ਬਣੀਆਂ, ਪੰਜਾਬੀ ਜ਼ਬਾਨ ਵੀ ਲਾਗੂ ਹੋਈ, ਔਰ ਉਹਦਾ ਬੜਾ ਇੱਕ ਕਲੀਅਰ ਜਿਹਾ ਨਾਰਾ ਸੀ ਕਿ ਜਿਹੜਾ ਅਫਸਰ ਅੜੂਗਾ ਉਹ ਰਗੜਾ ਖਾਊ, ਕਿ ਉਹਦੇ ਕੋਈ ਅਫਸਰ ਉਹਦੇ ਸਾਹਮਣੇ ਨਹੀਂ ਸੀ ਅੜਦਾ। ਸੋ ਇਹੀ ਪਾਰਟ ਅਸੀਂ ਦੇਖਦੇ, ਇਹ ਤਾਂ ਬਿਊਰੋਕਰੇਟ ਵਰਸਸ ਏਬਲ ਐਡਮਿਨਿਸਟ੍ਰੇਸ਼ਨ ਦੀ ਗੱਲ ਹੈ, ਪਰ ਜਿੱਥੇ ਕੰਟਰੋਲ ਹੀ ਇੰਟੈਲੀਜੈਂਸ ਏਜੰਸੀਆਂ ਦਾ ਹੋਏ, ਕਿਹਨੂੰ ਚੋਣਾਂ ਜਿਤਾਣੀਆਂ ਨੇ, ਕਦੋਂ ਬਾਦਲ ਨੂੰ ਟਿਕਾਣੇ ਲਾਇਆ, ਅਮਰਿੰਦਰ ਤੋਂ ਕੀ ਕੰਮ ਲਿਆ, ਅਜੀਤ ਡੋਵਲ ਕਿਵੇਂ ਰਨ ਕਰਦਾ ਹੈ, ਖਾਲਿਸਤਾਨ ਦੀ ਲਹਿਰ ਨੂੰ ਕਿਵੇਂ ਕਰਨਾ ਹੈ, ਔਰ ਉਹਦੇ ਚ ਜੇ ਹੁਣ ਅਸੀਂ ਖਬਰਾਂ ਬਾਰ-ਬਾਰ ਦੇਖਦੇ ਹਾਂ, ਸੁਮੇਧ ਸੈਣੀ ਹੁਣ ਅੱਜ ਵੀ ਖਬਰ ਹੈ, ਉਹਨੇ ਕਿੰਨੇ ਫੇਕ ਐਨਕਾਊਂਟਰ ਬਣਾਏ ਪੰਜਾਬ ਚ, ਹਜ਼ਾਰਾਂ ਨੌਜਵਾਨ ਮਾਰੇ, ਔਰ ਜਿਹੜੇ ਕੇਸ ਦੇ ਵਿੱਚ ਹੁਣ ਆਲਮੋਸਟ 3 ਦਹਾਕਿਆਂ ਬਾਅਦ ਉਹਦੀ ਜਵਾਬ ਤਲਬੀ ਹੋਣ ਦੀ ਗੱਲ ਹੋਈ ਹੈ, ਬਲਵੰਤ ਸਿੰਘ ਮੁਲਤਾਨੀ IAS ਉਹਦਾ ਲੜਕਾ, ਔਰ ਕਿਵੇਂ ਦਵਿੰਦਰਪਾਲ ਸਿੰਘ ਭੁੱਲਰ ਦੇ ਫਾਦਰ, ਉਹਨਾਂ ਦਾ ਚਾਚਾ, ਲੇਕਿਨ ਕਿਵੇਂ ਕਾਨੂੰਨ ਦੇ ਉੱਪਰ ਬੈਠੇ ਲੋਕ ਜਿਨ੍ਹਾਂ ਦੇ ਨੇ ਇਹ ਸਾਰੇ ਕੰਮ ਕਰਵਾਏ ਹੁੰਦੇ ਨੇ, ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇ। ਹੁਣ ਸੀ ਜੀ ਕਿ ਉਹਦੀ ਜ਼ਮਾਨਤ ਜਿਹੜੀ ਹੈ ਉਹ ਅੱਗੇ ਵੱਧ ਗਈ, 6 ਜੁਲਾਈ ਤੱਕ ਉਹਨੂੰ ਕੋਰਟ ਨੇ ਕਿਹਾ, ਉਹਨੇ ਐਂਟੀਸਪੇਟਰੀ ਬੇਲ ਲਈ ਹੋਈ, ਕੁਛ ਨਹੀਂ ਹੋਣਾ, ਕਿਸੇ ਦਾ ਕੁਛ ਨਹੀਂ ਵਿਗੜਨਾ। ਲੇਕਿਨ ਜਿਹੜੀ ਖਬਰ ਕਰਕੇ ਅੱਜ ਸਾਰੀ ਚਰਚਾ ਹੈ, ਹੁਣ ਦੋ ਪਾਵਰਸ ਜਾਂ ਅਥਾਰਟੀਜ਼ ਨੇ, ਸੈਂਟਰ ਆਫ ਪਾਵਰ ਨੇ, ਇੱਕ ਜ਼ਾਹਰ ਹੈ ਕਿ ਜਿਹੜੀ ਬਿਊਰੋਕ੍ਰੇਸੀ ਹੈ ਉਹਨੂੰ ਚੀਫ ਸੈਕਟਰੀ ਰਨ ਕਰਦਾ ਹੈ, ਚੀਫ ਮਿਨਿਸਟਰ ਦਾ ਨਾਮ ਨਿਹਾਦ ਹੁੰਦਾ, ਕਿਵੇਂ ਕਰਨ ਅਵਤਾਰ ਸਿੰਘ ਨਾਂ ਦਾ ਇੱਕ ਬੰਦਾ ਜਿਹੜਾ ਅਮਰਿੰਦਰ ਨੇ ਰੱਖਿਆ ਸੀ, ਉਹ ਕਿਸੇ ਵਜ਼ੀਰ ਦੀ ਪਰਵਾਹ ਵੀ ਨਹੀਂ ਸੀ ਕਰਦਾ, ਤੇ ਜਦੋਂ ਮਨਪ੍ਰੀਤ ਬਾਦਲ ਜਾਂ ਕਿਸੇ ਹੋਰ ਨਾਲ ਵੀ ਬਦਤਮੀਜ਼ੀ ਕੀਤੀ ਤੇ ਬਹੁਤ ਸਾਰੇ ਵਜ਼ੀਰ ਇਕੱਠੇ ਹੋਏ, ਉਹਨਾਂ ਨੇ ਕਿਹਾ ਜੀ ਇਹਨੂੰ ਚਲਦਾ ਕਰੋ, ਉਹਨਾਂ ਨੇ ਉਦੋਂ ਵੀ ਅਮਰਿੰਦਰ ਨੇ ਰਖਵਾ ਦਿੱਤਾ, ਕਿਉਂਕਿ ਜ਼ਾਹਰ ਹੈ ਕਿ ਉਹ ਕਿਸੇ ਹੋਰ ਨਾਲ ਵੀ ਜਿਹੜਾ ਹੈ ਉਹ ਕੋਈ ਹੋਰ ਜਿਹੜਾ ਉਹ ਸ਼ਾਟ ਦੇ ਰਿਹਾ ਹੁੰਦਾ ਕਿ ਭਾਈ ਕੀ ਕਰਨਾ। ਹੁਣ ਉਹਨਾਂ ਨੂੰ ਜਾ ਕਿਹਾ ਹੋਏਗਾ ਜੀ ਕੋਈ ਨਹੀਂ ਸਾਨੂੰ ਵਕਤ ਦਿਓ, ਜਿਹੜੀ ਅੱਜ। ਔਰ ਦੂਸਰਾ ਜ਼ਾਹਰ ਹੈ ਕਿ ਪੁਲਿਸ ਮੁਖੀ ਦਿਨਕਰ ਗੁਪਤਾ, ਇਸ ਵੇਲੇ ਦਿਨਕਰ ਗੁਪਤਾ ਉਹ ਹੈ ਜਿਹਦਾ ਇਹ ਬਿਆਨ, ਜਿਹਨੂੰ ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਅੱਖਾਂ ਖੋਲੀਆਂ ਕਿ ਭਾਈ ਇਹ ਕਿਸ ਹੱਦ ਤੱਕ ਜਾ ਕੇ ਏਜੰਸੀਆਂ ਕਰਤਾਰਪੁਰ ਕੋਰੀਡੋਰ ਨੂੰ ਬੰਦ ਕਰਨਾ ਚਾਹੁੰਦੀਆਂ ਨੇ, ਰੁਕਣਾ ਚਾਹੁੰਦੀਆਂ ਨੇ, ਕਿਉਂਕਿ ਇਹ ਖਾਸਮ ਖਾਸ ਦਿਨਕਰ ਗੁਪਤਾ ਇੰਟੈਲੀਜੈਂਸ ਬਿਊਰੋ ਚ ਰਿਹਾ, ਅਜੀਤ ਡੋਵਲ ਦਾ ਖਾਸ ਬੰਦਾ ਹੈ, ਤੇ ਇਹਨੇ ਬਿਆਨ ਦਿੱਤਾ ਸੀ ਕਿ ਜੀ ਇਹ ਜਿਹੜਾ ਸਵੇਰੇ ਜਾ ਕੇ ਸ਼ਾਮ ਨੂੰ ਵੀ ਕਰਤਾਰਪੁਰੋਂ ਵਾਪਸ ਆਉਂਦੇ ਨੇ ਸਿੱਖ ਇਧਰੋਂ ਇੰਡੀਅਨ ਆਕੂਪਾਈਡ ਪੰਜਾਬ ਤੋਂ, ਇਹ ਤਾਂ 6 ਘੰਟੇ ਦੇ ਵਿੱਚ ਅਤਵਾਦੀ ਬਣ ਸਕਦੇ, ਟੈਰਰਿਸਟ ਬਣ ਸਕਦੇ ਨੇ, ਦਹਿਸ਼ਤਗਰਦ, ਕਿਉਂਕਿ ਇੰਨੀ ਦੇਰ ਜੇ ਉਹਨਾਂ ਨੂੰ ਉੱਥੋਂ ਲਿਜਾ ਕੇ ਚਾਂਦਮਾਰੀ ਚ ਉਹਨਾਂ ਨੂੰ ਨਿਸ਼ਾਨਾ ਲਾਣਾ ਸਿਖਾਇਆ ਜਾਏ ਔਰ ਬੰਬ ਅਸੈਂਬਲ ਕਰਨਾ, ਔਰ ਦੂਜਾ 6 ਘੰਟੇ ਚ ਜਿਹੜਾ ਇੱਕ ਦਹਿਸ਼ਤਗਰਦ ਬਣ ਕੇ ਆਣਗੇ। ਹਾਲਾਂ ਬਾਅਦ ਚ ਉਹਨੂੰ ਵੀ ਹਾਲਾਂ ਉਹਦੇ ਆਪਣੇ ਵਜ਼ੀਰਾਂ ਨੇ ਵੀ ਕਿਹਾ ਵੀ ਇਹ ਠੀਕ ਨਹੀਂ ਹੈ, ਸਿੱਖ ਕੌਮ ਨੇ ਤਾਂ ਲਿਆ ਹੀ, ਲੇਕਿਨ ਜੇ ਦਿਨਕਰ ਗੁਪਤੇ ਨੂੰ ਸਟਿਲ ਪ੍ਰੋਟੈਕਟ ਕੀਤਾ ਅਮਰਿੰਦਰ ਨੇ, ਇਸ ਲਈ ਨਹੀਂ ਕਿ ਉਹਦਾ ਉਹ ਭਤੀਜਾ ਲੱਗਦਾ, ਕਿਉਂਕਿ ਇੰਟੈਲੀਜੈਂਸ ਬਿਊਰੋ ਹੋਏ, ਰਾਹ ਹੋਏ, ਥਰਡ ਏਜੰਸੀ ਹੋਏ, CBI ਹੋਏ, ਇਹ ਸਾਰੇ ਇੱਕੋ ਹੀ ਨੇ ਔਰ ਪੰਜਾਬ ਨੂੰ ਇਹ ਰਨ ਕਰਦੇ ਨੇ। ਹੁਣ ਅੱਜ ਜਦੋਂ ਇਹ ਖਬਰ ਆਈ ਕਿ ਭਾਈ ਦਿਨਕਰ ਗੁਪਤੇ ਦੀ ਵਾਈਫ ਵਿਨੀ ਮਹਾਜਨ, ਉਹਨੂੰ ਚੀਫ ਸੈਕਟਰੀ ਲਾ ਦਿੱਤਾ ਗਿਆ, IAS ਹੈਗੀ ਹੈ, ਤੇ ਜ਼ਾਹਰ ਹੈ ਕਿ ਬਹੁਤਿਆਂ ਨੇ ਕਿਹਾ ਕਿ ਜੀ ਮੋਸਟ ਪਾਵਰਫੁਲ ਕਪਲ। ਹੁਣ ਦਿਨਕਰ ਗੁਪਤਾ ਪੁਲਿਸ ਰਨ ਕਰੇਗਾ, DGP ਹੈ, ਔਰ ਵਿਨੀ ਮਹਾਜਨ ਪੰਜਾਬ ਦੀ ਹਿਸਟਰੀ ਪਹਿਲੀ ਵਾਰ ਕੋਈ ਵੂਮਨ ਲੱਗੀ ਹੈ ਚੀਫ ਸੈਕਟਰੀ। ਚਲੋ ਉਹ ਤਾਂ ਇੱਕ ਚੰਗੀ ਗੱਲ ਹੁੰਦੀ ਜੇ ਉਹ ਇਹਦੀ ਵਾਈਫ ਨਾ ਹੁੰਦੀ, ਵੀ ਕਿਸੇ ਨੂੰ ਮੌਕਾ ਬਣਿਆ ਜਾਂ ਔਰਤ ਦੀ ਹੁਕਮਰਾਨੀ ਵੀ ਕੋਈ ਮੰਨਣ ਲੱਗਾ, ਚੀਫ ਸੈਕਟਰੀ ਜਿਹੜਾ ਰੀਅਲ ਬਾਦਸ਼ਾਹ ਉਹੀ ਹੁੰਦਾ ਉੱਥੋਂ ਦਾ। ਲੇਕਿਨ ਹੁਣ ਘਰ ਵਾਲਾ ਪੁਲਿਸ ਦਾ ਮੁਖੀ ਹੈ, ਘਰ ਵਾਲੀ ਵਿਨੀ ਮਹਾਜਨ ਚੀਫ ਸੈਕਟਰੀ ਹੈ, ਤੇ ਹੁਣ ਇਹ ਕਿਹਦੇ ਹੁਕਮਾਂ ਤੇ, ਔਰ ਵਿਨੀ ਮਹਾਜਨ ਨੂੰ ਲਾਣ ਤੋਂ ਪਹਿਲਾਂ 3 ਜਿਹੜੇ ਸੀਨੀਅਰ ਸੀ ਜਿਨ੍ਹਾਂ ਦੀ ਵਾਰੀ ਬਣਦੀ ਸੀ ਚੀਫ ਸੈਕਟਰੀ ਦੀ, ਔਰ ਉਹਨਾਂ ਚੋਂ ਇੱਕ ਨੇ ਜੂਨ ਚ ਰਿਟਾਇਰ ਹੋਣਾ ਅਗਲੇ ਸਾਲ, ਉਹਨਾਂ ਨੂੰ ਸੁਪਰਸੀਡ ਕੀਤਾ। ਸੋ ਕਿਹਦੇ ਹੁਕਮ ਚੱਲਦੇ ਨੇ? ਸੋ ਇਹ ਹਾਲਾਂਕਿ ਬਹੁਤ ਵਾਰੀ ਬਹੁਤਿਆਂ ਨੂੰ ਲੱਗਦਾ ਹੁੰਦਾ ਜੀ ਅਸੀਂ ਪੰਜਾਬ ਦੇ ਵਿਸ਼ੇ, ਮੈਂ ਕਿਹਾ ਹੁਣ ਕੀ ਡਿਸਕਸ ਕਰੋ, ਤੁਸੀਂ ਆਹ ਡਿਸਕਸ ਕਰੋ ਰੋਜ਼ਾਨਾ, ਅਮਰਿੰਦਰ ਨੇ ਕੀ ਕਿਹਾ, ਦੂਜੇ ਕਿ ਭਾਈ ਇੱਕ ਗੱਲ ਕਲੀਅਰ ਹੋਏ ਕਿ ਪੰਜਾਬ ਨੂੰ ਏਜੰਸੀਆਂ ਰਨ ਕਰ ਰਹੀਆਂ ਨੇ, ਅਮਰਿੰਦਰ ਸਿੰਘ ਕੀ ਨੈਗੇਟਿਵਿਟੀ ਕਰ ਰਿਹਾ ਹੈ, ਬਿਆਨਬਾਜ਼ੀਆਂ ਬਾਰ-ਬਾਰ। ਅੱਜ ਜਦੋਂ ਕਿ ਖਾਲਿਸਤਾਨ ਦੀ ਗੱਲ ਹੁੰਦੀ ਹੈ ਜਾਂ ਰੈਫਰੈਂਡਮ 2020 ਦਾ ਮੂਵ ਹੈ,
ਉਹ ਕਿਵੇਂ ਉੱਥੇ ਬੈਠੇ ਜਿਹੜੇ ਨੇ ਉਹ ਭੌਂਕਣ ਲਾਏ ਹੋਏ ਨੇ, ਕਿਵੇਂ ਚੀਫ ਮਿਨਿਸਟਰ ਅਮਰਿੰਦਰ ਸਿੰਘ ਸਿੱਧਾ ਜਿਹੜਾ ਹੈ ਉਹ ਗੁਰਪਤਵੰਤ ਸਿੰਘ ਪੰਨੂ ਹੋਏ ਜਾਂ ਉੱਥੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਥ੍ਰੈਟਨ ਕਰਦਾ ਹੈ। ਔਰ ਜੇ ਜਥੇਦਾਰ ਅਕਾਲ ਤਖਤ ਐਕਟਿੰਗ ਬਾਦਲਾਂ ਦੇ ਲਾਏ ਹੋਏ ਨੇ ਇਹ ਗੱਲ ਕੀਤੀ ਕਿ ਭਾਈ ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ, ਔਰ ਦੂਜਾ ਤੇ ਕਿਵੇਂ ਉਹ ਰਵਨੀਤ ਬਿੱਟੂ ਨਾਂ ਦਾ ਜਿਹੜਾ ਥਰਡ ਜਨਰੇਸ਼ਨ ਜਿਹੜਾ ਬੁੱਚੜ ਦਾ ਮੁੰਡਾ, ਬੁੱਚੜ ਦਾ ਪੋਤਾ, ਹੁਣ ਇਹ ਸਾਰੇ ਨੰਬਰ ਬਣਾ ਰਹੇ ਨੇ। ਜਦੋਂ ਜੇ ਮਨੀਸ਼ ਤਿਵਾੜੀ ਅਨੰਦਪੁਰ ਸਾਹਿਬ ਤੋਂ ਜਿਹਨੂੰ ਐਮਪੀ ਬਣਾਇਆ ਔਰ ਜਿਹਨੂੰ ਪ੍ਰਧਾਨ ਕਾਂਗਰਸ ਦਾ ਬਣਾਉਣ ਲਈ ਅਮਰਿੰਦਰ ਨੇ ਰਿਕਮੈਂਡੇਸ਼ਨ ਹਾਈ ਕਮਾਂਡ ਨੂੰ ਕੀਤੀ, ਉਹ ਕੋਈ ਬਿਆਨ ਦਿੰਦਾ ਜਾਂ ਇਹ ਬੁੱਚੜ ਦਾ ਪੋਤਾ ਦਿੰਦਾ, ਬੁੱਚੜ ਬੇਅੰਤੇ ਦਾ ਅੱਗੋਂ ਇਹ ਏਜੰਸੀਆਂ ਨੂੰ ਦੱਸ ਰਹੇ ਨੇ। ਉਹ ਕਹਿੰਦਾ ਕਿ ਜੀ ਮੈਨੂੰ ਮੌਕਾ ਦਿਓ, ਹੁਣ ਕੈਪਟਨ ਦਾ ਬਥੇਰਾ ਹੋ ਗਿਆ, ਮੈਂ ਆਪਣੇ ਦਾਦੇ ਨਾਲੋਂ ਜ਼ਿਆਦਾ ਮੁੰਡੇ ਮਾਰਾਂਗਾ ਔਰ ਮੈਨੂੰ ਤੁਸੀਂ ਜ਼ਰਾ ਐਮਪਾਵਰ ਕਰੋ। ਸੋ ਜ਼ਾਹਰ ਹੈ ਵੀ ਇਹ ਜਿਹੜੀ ਸਾਰੀ ਦੌੜ ਹੈ, ਜਿਹੜਾ ਜਿੰਨਾ ਖੁੱਲ ਕੇ ਜਿਹੜਾ ਉਹ ਅਗੇਂਸਟ ਭੁਗਤ ਰਿਹਾ ਹੈ ਜਾਂ ਇਹ ਕਹਿ ਰਿਹਾ ਇਹ ਰਵਨੀਤ ਬਿੱਟੂ ਕਿ ਜੀ ਕੇਸ ਰਜਿਸਟਰ ਕਰੋ, ਫਲਾਣੇ ਗਾਇਕ ਦੇ ਖਿਲਾਫ ਕਰੋ, ਜੈਜੀ ਬੈਂਸ ਦੇ ਖਿਲਾਫ ਕਰੋ, ਦਲਜੀਤ ਦੋਸਾਂਝ ਦੇ ਜੀ ਉਹਨਾਂ ਨੇ ਖਾਲਿਸਤਾਨ ਦੇ ਹੱਕ ਚ ਪੋਸਟ ਪਾਈ, ਐਕਟਿੰਗ ਜਥੇਦਾਰ ਦੇ ਖਿਲਾਫ ਮੈਂ ਕਰੂੰਗਾ ਕੇਸ ਰਜਿਸਟਰ। ਸੋ ਹੁਣ ਇਹ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਇਹ ਸਾਰਾ ਸਿਸਟਮ, ਕਿਉਂਕਿ ਮੈਂ ਇਸ ਤੇ ਇਸ ਲਈ ਵੀ ਐਮਫਸਾਈਜ਼ ਕਰਨਾ ਚਾਹੁੰਦਾ ਕਿ ਸਾਡੇ ਇੱਥੇ ਬੈਠੇ ਵੀਰ ਭੈਣਾਂ ਨੇ ਜਿਨ੍ਹਾਂ ਨੇ ਇੱਕ ਸਟੇਜ ਤੇ ਆਮ ਆਦਮੀ ਪਾਰਟੀ ਨੂੰ ਕਿਵੇਂ ਲੱਖਾਂ ਡਾਲਰ ਇਕੱਠੇ ਕਰਕੇ ਦਿੱਤੇ, ਉਹਨਾਂ ਨੂੰ ਲੱਗਾ ਜੀ ਨਹੀਂ ਇਹ ਤਬਦੀਲੀ ਲਿਆ ਸਕਦੇ ਨੇ, ਜੇ ਕਾਂਗਰਸ ਤੇ ਅਕਾਲੀ ਤਾਂ ਪਰਖ ਲੈ, ਇਹਨਾਂ ਨੂੰ ਵੀ ਹੁਣ ਮੌਕਾ ਦੇ ਦਿਓ। ਤੇ ਉਹ ਗੱਲ ਮੈਂ ਕਿਸੇ ਦਾ ਕਮੈਂਟਰੀ ਸੁਣ ਰਿਹਾ ਸੀ, ਉਹਨੇ ਕਿਹਾ ਜੀ ਹਰ ਮੂਵਮੈਂਟ ਨੇ ਐਮਰਜੈਂਸੀ ਦੇ ਖਿਲਾਫ ਸੀ, ਜੇਪੀ ਦੀ ਜਾਂ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਬਾਅਦ ਕੋਈ ਨਾ ਕੋਈ ਪਬਲਿਕ ਲੀਡਰ ਥਰੋ ਹੁੰਦੇ ਨੇ, ਤੇ ਜੇ ਅੰਨਾ ਹਜ਼ਾਰੇ ਦੀ ਮੂਵਮੈਂਟ ਨੇ ਕਿਸੇ ਨੂੰ ਲੀਡਰ ਥਰੋ ਕੀਤਾ ਤੇ ਉਹ ਭਾਵੇਂ ਦਿੱਲੀ 'ਚ ਹੀ ਮਹਿਦੂਦ ਰਹਿ ਗਿਆ, ਉਹ ਅਰਵਿੰਦ ਕੇਜਰੀਵਾਲ ਹੈ ਤੇ ਮਨੀਸ਼ ਸਿਸੋਦੀਆ ਹੈ। ਹੁਣ ਜੇ ਇਹ ਉਹਨਾਂ ਦੀ ਔਰ ਅੰਨਾ ਹਜ਼ਾਰੇ ਨੂੰ ਕਿਹਨੇ ਖੜਾ ਕੀਤਾ, ਜ਼ਾਹਰ ਹੈ 24/7 ਕੌਣ ਉਹਨਾਂ ਦਾ ਪ੍ਰਚਾਰ ਕਰ ਰਿਹਾ ਸੀ, ਆਰਐਸਐਸ, ਉਹੀ ਜਿਨ੍ਹਾਂ ਨੇ ਰਾਮਦੇਵ ਖੜਾ ਕੀਤਾ, ਜਿਨ੍ਹਾਂ ਨੇ ਉਹ ਸਤਿਗੁਰੂ ਵਾਸਦੇਵਾ ਕੀਤਾ ਸਾਊਥ ਦਾ ਅੰਗਰੇਜ਼ੀ ਬੋਲਣ ਵਾਲਾ ਫਰੋਡੀਆ। ਔਰ ਇਸ ਸਾਰੇ ਦੇ ਥੱਲੇ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਕਾਂਗਰਸ ਨੇ ਇੱਕ ਸਟੇਜ ਤੇ ਆਰਐਸਐਸ ਨੂੰ ਠੁਮਣਾ ਦਿੱਤਾ, ਜਿਹਦੇ 'ਚੋਂ ਪਟੇਲ ਦਾ ਇੱਕ ਰੋਲ ਸੀ, ਉਹਨਾਂ ਨੇ ਅਲਟੀਮੇਟਲੀ ਭਾਰਤੀ ਜਨਸੰਘ ਖੜਾ ਕੀਤਾ। ਤੇ ਜਦੋਂ ਹੁਣ ਕਾਂਗਰਸ ਨੂੰ ਜਾਂ ਬੀਜੇਪੀ ਨੂੰ ਲੱਗਿਆ ਕਿ ਕੋਈ ਥਰਡ ਆਪਸ਼ਨ ਵੀ ਲੋਕਾਂ ਨੂੰ ਦੇਣੀ ਚਾਹੀਦੀ ਜਿਹੜੀ ਸਾਡੀ ਆਈਡੀਓਲੋਜੀ ਨੂੰ ਖੜੀ ਕਰੇ, ਉਹਨਾਂ ਨੇ ਕੇਜਰੀਵਾਲ ਖੜਾ ਕਰ ਦਿੱਤਾ ਆਮ ਆਦਮੀ ਪਾਰਟੀ। ਔਰ ਉਹਦਾ ਤੁਸੀਂ ਟਰੈਕ ਰੈਕੋਰਡ ਦੇਖ ਲਓ ਹੁਣ ਕਿ ਚੀਫ ਮਿਨਿਸਟਰ ਬਣਨ ਤੋਂ ਬਾਅਦ ਵੀ ਔਰ ਉਸ ਤੋਂ ਪਹਿਲਾਂ ਵੀ ਉਹਦਾ ਕੀ ਲਾਈਨ ਸੀ ਲੋਕਾਂ ਜਾਣ ਲਈ। ਕਦੇ ਉਹ ਨਾਸਤਕ ਸੀ, ਕਦੇ ਬੰਗਲਾ ਸਾਹਿਬ ਗੁਰਦੁਆਰੇ ਰੋਜ਼ ਚੁੱਪ ਚੁਪੀਤੇ ਖਲੋਤਾ ਹੁੰਦਾ ਸੀ, ਬਾਹਰ ਆ ਕੇ ਇੱਥੇ ਰਿਚਮੰਡ ਹਿੱਲ ਗੁਰਦੁਆਰੇ 'ਚ ਵੀ ਆਇਆ ਜੀ, 에ਅਰਪੋਰਟ ਤੋਂ ਸਿੱਧਾ ਆਇਆ, ਬਾਥਰੂਮ 'ਚ ਨਹਾ ਕੇ ਲੰਗਰ 'ਚ ਬੈਠਾ, ਉਹ ਉਹਨਾਂ ਦੇ ਕਹਿੰਦੇ ਅਸੀਂ ਦੇਖਿਆ ਤਾਂ ਕੇਜਰੀਵਾਲ ਹੈ। ਇਸ ਲੈਵਲ ਦਾ ਹੁਣ ਤੁਸੀਂ ਉਹਨੂੰ ਕਿੰਨਾ ਕੁ ਦੇਖਿਆ ਕਿ ਉਹਨੇ ਦਿੱਲੀ ਜੋ ਮੁਸਲਮਾਨਾਂ ਦੇ ਨਾਲ ਹੋਇਆ ਜਾਂ ਜਿਹੜੇ ਉੱਥੇ ਪ੍ਰੋਟੈਸਟ ਦੇ ਲੋਕ ਬੈਠੇ, ਜਿਹਨੂੰ ਚੀਫ ਮਿਨਿਸਟਰ ਨੂੰ ਕਹਿੰਦਾ ਹੀ ਧਰਨਾ ਮਿਨਿਸਟਰ ਸੀ, ਉਹ ਉੱਥੋਂ ਉਠਾਉਣ ਵਾਲਿਆਂ 'ਚ ਸਭ ਤੋਂ ਅੱਗੇ ਸੀ। ਔਰ ਹੁਣ ਇਸ ਸਾਰੇ ਦੌਰ ਦੇ ਵਿੱਚੋਂ ਕੀ ਰੋਲ ਅਦਾ ਕਰ ਰਿਹਾ। ਸੋ ਜ਼ਾਹਰ ਹੈ ਕਿ ਉਹਨਾਂ ਦੇ ਜ਼ਰੀਏ ਉਹਨਾਂ ਨੇ ਪੰਜਾਬ ਦੇ ਸਿੱਖ ਮੁੰਡੇ ਕੁੜੀਆਂ ਦੇ ਸਿਰਾਂ ਤੇ ਟੋਪੀਆਂ ਰਖਾਤੀਆਂ, ਗਾਂਧੀ ਟੋਪੀ, ਨੈਸ਼ਨਲਿਜ਼ਮ। ਹੁਣ ਇਹ ਸਾਰੇ ਦੇ ਬਾਵਜੂਦ ਜੇ ਸਾਨੂੰ ਇਹ ਲੱਗਦਾ ਵੀ ਨਹੀਂ ਹੁਣ ਇੱਕ ਹੋਰ ਜੇ ਆਲਟਰਨੇਟ ਬਣ ਜਾਏ, ਉਹ ਬੈਂਸ ਆ ਜਾਏ, ਉਹਦੇ 'ਚ ਸੁਖਪਾਲ ਖਹਿਰਾ ਆ ਜਾਏ, ਉਹਦੇ 'ਚ ਨਵਜੋਤ ਸਿੱਧੂ ਆ ਜਾਏ, ਉਹਦੇ 'ਚ ਪ੍ਰਗਟ ਸਿੰਘ ਆ ਜਾਏ, ਉਹ ਕਿਉਂ ਅਸੀਂ ਆਪਣਾ ਵਕਤ ਜ਼ਾਇਆ ਕਰ ਰਹੇ ਹਾਂ। ਪੰਜਾਬ ਸਿੱਧਾ ਇੰਡੀਅਨ ਆਰਮੀ ਜੈਕਬੂਟ ਥੱਲੇ ਹੈ, ਪੰਜਾਬ ਨੂੰ ਏਜੰਸੀਆਂ ਰਨ ਕਰ ਰਹੀਆਂ। ਹੁਣ ਤਾਂ ਇੱਕ ਹਸਬੈਂਡ ਵਾਈਫ ਔਰ ਜਿਨ੍ਹਾਂ ਦਾ ਹੁਣ ਤੁਸੀਂ ਦੇਖੋ ਵੀ ਏਜੰਸੀਆਂ ਦਾ ਕੀ ਰੋਲ ਹੈ। ਅਰੂਸਾਲ, ਮੈਂ ਹਮੇਸ਼ਾ ਇਸ ਗੱਲ ਤੋਂ ਗੁਰੇਜ਼ ਕਰਦਾ ਹਾਂ ਕਿ ਵੀ ਅਸੀਂ ਕਿਸੇ ਬਾਰੇ ਵੀ ਕੋਈ ਕਮਜ਼ੋਰ ਗੱਲ ਖਾਸ ਤੌਰ ਤੇ when it comes to women ਮੈਂ ਨਹੀਂ ਕਰਦਾ, ਲੇਕਿਨ ਹੁਣ ਅਰੂਸਾ ਆਲਮ ਜਿਸ ਦੇ ਅਮਰਿੰਦਰ ਨਾਲ ਕੀ ਸੰਬੰਧ ਨੇ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਔਰ ਜਿਹੜੀ ਪਿਕਚਰ ਸਾਡੇ ਵਿਊਅਰ ਦੇਖ ਰਹੇ ਨੇ ਸਕਰੀਨ ਦੇ ਉੱਤੇ, ਅਰੂਸਾ ਆਲਮ ਵਿਚਕਾਰ ਹੈ ਤੇ ਕਿਵੇਂ ਦਿਨਕਰ ਗੁਪਤਾ ਨਾਲ ਜੁੜ ਕੇ ਬੈਠਾ ਹੋਇਆ ਤੇ ਉਧਰੋਂ ਵਿਨੀ ਮਹਾਜਨ ਬੈਠੀ ਹੋਈ ਹੈ, ਉਹ ਜਿਹੜੀ ਇੱਕ ਹੁਣ ਚੀਫ ਸੈਕਟਰੀ ਹੈ, ਪੁਲਿਸ ਮੁਖੀ ਹੈ। ਉਹ ਅਸਲੀ ਚੀਫ ਮਿਨਿਸਟਰ ਤਾਂ ਪੰਜਾਬ ਦੀ ਅਰੂਸਾ ਆਲਮ ਹੈ। ਉਹ ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ
ਇੱਥੇ ਵੀ ਅਮਰਿੰਦਰ ਜਦੋਂ ਐਨਏ ਦੇ ਇੱਕ ਹੋਟਲ 'ਚ ਆਇਆ ਤੇ ਉੱਥੋਂ ਦਾ ਜਿਹੜਾ ਇੱਕ ਕੰਸਰਨ ਸੀ, ਜਿਹੜਾ ਵਿੱਚ ਇਨਸਾਈਡਰ ਸੀ, ਉਹਨੇ ਕਿਹਾ ਜੀ ਜਿਹੜੇ ਵਜ਼ੀਰ ਵੀ ਨਾਲ ਆਏ ਸੀ ਉਹ ਤਾਂ ਮੈਡਮ ਜੀ ਕਰਦੇ ਆ, ਤੇ ਉਹਦਾ ਮੁੰਡਾ ਵੀ ਨਾਲ ਸੀ ਅਰੂਸਾ ਦਾ, ਪੈਸੇ ਵੀ ਉਹਦੇ ਰਾਹੀਂ ਖਾਣੇ ਨੇ, ਬਦਲੀਆਂ ਕਿਹਦੀਆਂ ਕਰਾਉਣੀਆਂ, ਠੇਕੇ ਕਿਹਨੂੰ ਦੇਣੇ ਨੇ, ਕੀ ਕਰਨਾ। ਸੋ ਹੁਣ ਜੇ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਜਾਂ ਜਿਹੜਾ ਦਿਨਕਰ ਗੁਪਤਾ ਇਹ ਕਹਿੰਦਾ ਵੀ 6 ਘੰਟੇ ਕਰਤਾਰਪੁਰ ਸਾਹਿਬ ਜਾ ਕੇ ਅੱਤਵਾਦੀ ਕੋਈ ਬਣ ਸਕਦਾ ਹੈ, ਤੇ ਇੱਕ ਪਾਕਿਸਤਾਨੀ ਸਿਟੀਜ਼ਨ ਜਿਹਨੂੰ ਜਿਹੜੀ ਕਿ ਉੱਥੇ ਚੀਫ ਮਿਨਿਸਟਰ ਹਾਊਸ 'ਚ ਹੈ, ਉਹਦੇ ਬਾਰੇ ਅਜੀਤ ਡੋਵਲ ਨੂੰ ਨਹੀਂ ਪਤਾ ਹੈ, ਇੰਟੈਲੀਜੈਂਸ ਏਜੰਸੀਆਂ ਨੂੰ ਨਹੀਂ ਪਤਾ ਹੈ, ਅੰਟਿਲ ਅਨਲੈਸ। ਔਰ ਮੈਂ ਸਮਝਦਾ ਵੀ ਪਾਕਿਸਤਾਨ ਦੀ ISI ਜਾਂ ਉਹਨਾਂ ਦੀਆਂ ਏਜੰਸੀਆਂ ਖਬਰਦਾਰ ਹੋਣਗੀਆਂ ਕਿ ਭਾਈ ਇਹ ਜਿਹੜੀ ਬੀਬੀ ਹੈ ਜਿਹੜੀ ਇੱਥੇ ਇਹਦੇ ਨਾਲ ਆ ਕੇ ਬੈਠੀ ਹੋਈ ਹੈ ਕੈਪਟਨ ਅਮਰਿੰਦਰ ਦੇ, ਇਹ ਕਿਹਦੇ ਲਈ ਕੰਮ ਕਰਦੀ ਹੈ, ਔਰ ਇਹ ਤੋਂ ਜ਼ਰੂਰ ਖਬਰਦਾਰ ਹੋਣ ਦੀ ਲੋੜ ਹੈ। ਅਦਰਵਾਈਜ਼ ਹੁਣ ਤੱਕ ਈਵਨ ਇਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ, ਔਰ ਇਹ ਗੱਲ ਮੈਂ ਨਹੀਂ, ਉਹਨਾਂ ਦੇ ਈਵਨ ਆਪੋਜੀਸ਼ਨ ਦੇ ਲੀਡਰਸ ਨੇ ਡਿਮਾਂਡ ਕੀਤੀ ਹੈ ਕਿ ਭਾਈ ਇਹ ਜਿਹੜੀ ਹੈ ਪਾਕਿਸਤਾਨੀ ਸਿਟੀਜ਼ਨ, ਇੱਕ ਪਾਸੇ ਕਹਿ ਰਹੇ ਨੇ ਜੀ ਪਾਕਿਸਤਾਨ ਸਾਡੇ ਇੰਟਰਫੀਅਰ ਕਰ ਰਹੇ, ਸੋ ਜਾਂ ਤਾਂ ਇਸ ਸਾਰੇ ਨੂੰ, ਔਰ ਹੁਣ ਤਾਂ ਇਹਦਾ ਮਤਲਬ ਇਹ ਹੈ ਕਿ ਦਿਨਕਰ ਗੁਪਤੇ ਨੂੰ ਵੀ DGP ਉਹਨੇ ਬਣਾਇਆ ਤੇ ਉਹਨੂੰ ਜਿਹੜੀ ਹੁਣ ਵਿਨੀ ਮਹਾਜਨ ਵੀ ਚੀਫ ਸੈਕਟਰੀ ਲੱਗ ਗਈ, ਤੇ ਇਹ ਸਾਰਾ ਮੁੜ ਕੇ ਇਹੀ ਸਾਹਮਣੇ ਆਏ ਕਿ ਭਾਈ ਇਹ ਅਰੂਸਾ ਆਲਮ ਮੇਨ ਹੈ ਹੀ ਅਜੀਤ ਡੋਵਲ ਦੀ ਜਿਹੜੀ ਮੇਨ ਸਪਾਈ ਸੀ, ਦੂਜੇ ਪਾਸੇ ਵੀ ਪਾਕਿਸਤਾਨ ਦੇ ਹੈ ਹੀ ਇਹ ਸੀ, ਔਰ ਇਹਦਾ ਪਿਛੋਕੜ ਵੀ ਜਿਹੜਾ ਹੈ ਉਹ ਕਾਫੀ ਸ਼ੱਕ ਦੇ ਦਾਇਰੇ 'ਚ ਹੈ। ਇਹਦੀ ਮਾਂ ਦੇ ਵੇਲੇ ਤੋਂ ਹੀ ਮੈਂ ਉਸ ਵੇਰਵੇ 'ਚ ਨਹੀਂ ਜਾਣਾ ਚਾਹੁੰਦਾ, ਕਿਉਂਕਿ ਉਹ ਫਿਰ ਇੱਕ ਹੋਰ ਕਿਸਮ ਦਾ ਬਹੁਤ ਸਾਰਿਆਂ ਨੂੰ ਉਹਦੇ 'ਚ ਲੱਗਦਾ ਹੈ, ਔਰ ਹੋਣਾ ਵੀ ਨਹੀਂ ਚਾਹੀਦਾ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਪੰਜਾਬ 'ਚ ਜਿਹੜੀ ਮਰਜ਼ੀ ਹੋਰ ਪੋਲੀਟੀਕਲ ਪਾਰਟੀ ਬਣਾ ਲਓ, ਤੁਸੀਂ ਕਹੋ ਜੀ ਕਿ ਉਹਦੇ ਰਾਹੀਂ ਅਸੀਂ ਪਾਵਰ ਕੈਪਚਰ ਕਰਾਂਗੇ, ਇਹ ਨਹੀਂ ਹੋਣਾ। ਹੁਣ ਸਾਨੂੰ ਖੁੱਲ ਕੇ ਪੰਜਾਬ ਦੀ ਮੁਕੰਮਲ ਆਜ਼ਾਦੀ, ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ, ਇਹ ਸਾਡਾ ਏਜੰਡਾ ਹੋਣਾ ਚਾਹੀਦਾ ਹੈ, ਔਰ ਇਸ ਦੇ ਲਈ ਹੀ ਸਾਨੂੰ ਕੰਮ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ हैं आफ्टर दिस शॉर्ट ब्रेक।